ਜੀ ਸੋ ਬਹੁਤ ਵਾਰ ਕੀ ਹੁੰਦਾ ਵੀ ਆਪਣੇ ਜਿਹੜੇ ਆ ਸ਼ਰਮ ਆਉਂਦੀ ਆ ਦੱਸਦੇ ਨਹੀਂ ਹੈਗੇ, ਪਰ USA ਦੇ ਵਿੱਚ 17,000 ਦੇ ਕਰੀਬ ਡਰੱਗ ਰੀਹੈਬ ਤੇ ਟ੍ਰੀਟਮੈਂਟ ਸੈਂਟਰਸ ਹੈਗੇ ਆ। ਜੇ ਤੁਸੀਂ ਡਾਕਟਰ ਦੇ ਨਾਲ ਗੱਲ ਕਰੋ ਆਪਣੇ ਦੇ ਨਾਲ, ਜਿਹੜਾ ਵੀ ਤੁਹਾਡਾ ਪਰਸਨਲ ਡਾਕਟਰ ਆ ਉਹ ਜ਼ਰੂਰ ਤੁਹਾਨੂੰ ਉੱਥੇ ਭੇਜੂਗਾ। ਤੁਸੀਂ ਇੰਨੀ ਕੁ ਵੱਡੀ ਪ੍ਰੋਬਲਮ ਆ ਅਮਰੀਕਾ ਦੇ ਵਿੱਚ 2023 ਸਨ 'ਚ ਇਸ ਸਾਲ 360 ਮਿਲੀਅਨ ਡੈਡਲੀ ਡੋਜ਼ਸ ਫੈਂਟਲਿਨ ਦੀਆਂ ਫੜੀਆਂ ਵੀ ਗਈਆਂ ਲਾ ਐਨਫੋਰਸਮੈਂਟ ਵੱਲੋਂ। ਉਸ ਤੋਂ ਬਿਨਾਂ ਵੀ ਤੁਸੀਂ ਦੇਖ ਲਓ ਵੀ 1,10,000 ਬੰਦਾ ਜਿਹੜਾ ਆ ਉਹ ਫੈਂਟਲਿਨ ਖਾ ਕੇ ਉਹਦੀ ਜਿਹੜੀ ਮੌਤ ਹੋਈ ਆ। ਸੋ ਇਹ ਇਸ਼ੂ ਸਾਰਿਆਂ ਨੂੰ ਪਤਾ ਆ, ਦੱਸਦੇ ਨਹੀਂ ਹੈਗੇ ਵੀ ਹਾਂ ਜੀ ਅਸੀਂ ਨਹੀਂ। ਹੁਣ ਦੇਖੋ ਜੇ ਬੰਦਾ ਸ਼ਰੇਆਮ ਰੇਡੀਓ ਤੇ ਆ ਕੇ ਕਹਿ ਰਿਹਾ ਆ ਵੀ ਦੇਖੋ ਜੀ ਜਿਹੜੇ ਮੇਲੇ ਹੁੰਦੇ ਆ, ਮੇਲਿਆਂ ਦੇ ਵਿੱਚ ਉੱਥੇ ਫੀਮ ਵਰਤਾਈ ਜਾਂਦੇ ਆ, ਹਨਾ, ਕਿੱਡੀ ਮਾੜੀ ਗੱਲ ਹੈਗੀ ਆ। ਸੋ ਇਹ ਤੁਸੀਂ ਜਿੱਦਾਂ ਸ਼ਰਾਬ ਨੂੰ ਰੈਗੂਲਰ ਮੰਨ ਲਿਆ ਵੀ ਹਾਂ ਜੀ ਇਹ ਸ਼ਰਾਬ ਵੀ ਇੱਕ ਬਸ ਪਾਣੀ ਆ ਗਈ ਆ, ਹੁਣ ਉਦਾਂ ਹੁਣ ਤੁਸੀਂ ਫੀਮ ਨੂੰ ਵੀ, ਤੇ ਉਹ ਤੁਹਾਨੂੰ ਕੀ ਪਤਾ ਜਿਹੜੇ ਫੀਮ ਖਾਂਦੇ, ਪਹਿਲੀ ਗੱਲ ਤਾਂ ਖਾਣੀ ਨਹੀਂ ਚਾਹੀਦੀ, ਜਿਹੜੇ ਖਾਂਦੇ ਵੀ ਆ ਕੀ ਪਤਾ ਵੀ ਉਹਦੇ ਵਿੱਚ ਕਿਹੜੀ ਲੇਸ ਲਾਈ ਹੋ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਚ ਫੈਂਟਲਿਨ ਦੀ ਜਿਹੜੀ ਲੇਸ ਹੈਗੀ ਆ। ਦੇਖੋ ਉਹਦੇ ਨਾਲ ਕਈ ਤਰੀਕੇ ਦਾ ਨੁਕਸਾਨ, ਇੱਕ ਤਾਂ ਤੁਸੀਂ ਸਿਹਤ ਦਾ ਨੁਕਸਾਨ ਕਰ ਹੀ ਰਹੇ ਆ, ਆਪ ਉਨੀਂਦਰੇ ਹੋ ਕੇ ਚਲਾਉਣ ਦੀ ਗੱਲ ਹੁੰਦੀ ਆ। ਇਹ ਇਕੱਲਾ ਇਹੀ ਨਹੀਂ ਹੈ, ਇਹ ਇਵੈਂਚੁਅਲੀ ਇਹਨੇ ਹਰ ਇੱਕ ਪਾਸੇ ਜਿਹੜਾ ਉਹ ਵਧਣਾ। ਅੱਜ ਕੱਲ੍ਹ ਨਸ਼ਿਆਂ ਦੀ ਤਾਦਾਦ ਬਹੁਤ ਜ਼ਿਆਦਾ ਵਧੀ ਹੋਈ ਆ, ਹਰ ਇੱਕ ਤਰੀਕੇ ਦੀਆਂ ਨਵੀਆਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਆ। ਆਪਣਾ ਖਰਚਾ ਘਟਾਉਣ ਦੇ ਲਈ ਇਹ ਜਿਹੜਾ ਫੈਂਟਨਲ ਵਾਲਾ ਕੈਮੀਕਲ ਆ ਜੋ ਕਿ ਉਹਨਾਂ ਨੂੰ ਸਸਤਾ ਪੈਂਦਾ ਹੈ, ਉਹਦੇ ਨਾਲ ਇਹ ਮਿਕਸ ਕਰ ਦਿੰਦੇ ਆ। ਬਹੁਤ ਸਾਰੇ ਜਿਹੜੇ ਨਸ਼ੇ ਆ ਉਹਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਆ, ਅਡਲਟ੍ਰੇਸ਼ਨ ਦੀ ਪ੍ਰੋਬਲਮ। ਹੁਣ ਤੁਸੀਂ ਦੇਖੋ ਵੀ ਇੱਥੇ ਆ ਗਈ ਆ ਵੀ ਨਸ਼ੇ ਦੇ ਵਿੱਚ ਵੀ ਅਡਲਟ੍ਰੇਸ਼ਨ। ਆਮ ਚੀਜ਼ਾਂ 'ਚ ਸਬਜ਼ੀਆਂ 'ਚ, ਪਾਣੀ 'ਚ ਤੇ ਹੋਰ ਚੀਜ਼ਾਂ 'ਚ ਤਾਂ ਆਪਾਂ ਕਹਿੰਦੇ ਸੀਗੇ ਵੀ ਇਹ 'ਚ ਮਿਕਸ ਕਰਤਾ, ਮਿਲਾਵਟੀ ਜਿਹੜੀਆਂ ਚੀਜ਼ਾਂ ਆ। ਉਹ ਨਸ਼ੇ ਦੇ ਵਿੱਚ ਵੀ ਆਹ ਮਿਲਾਵਟ ਜਿਹੜੀ ਉਹ ਆ ਗਈ ਆ। ਤੁਸੀਂ 99 ਦੇ ਉੱਤੇ ਜਾਓ, ਥਾਂ ਥਾਂ ਦੇ ਉੱਤੇ ਜਿਹੜੇ ਸ਼ਹਿਰਾਂ 'ਚ ਇਹ ਸਮੱਸਿਆ ਆ, ਉੱਥੇ ਇੰਨੇ ਹੋਰਡਿੰਗ ਲੱਗੇ ਆ ਫੈਂਟਨਲ ਨੂੰ ਲੈ ਕੇ ਵੀ ਇਹ ਸਮੱਸਿਆ ਆ, ਵੀ ਭਾਈ ਇਸ ਤੋਂ ਜਿਹੜਾ ਉਹ ਬਚੋ। ਪਰ ਇਹ ਜਿਹੜਾ ਆ ਹਾਲਾਤ ਖਾਸੇ ਜਿਹੜੇ ਉਹ ਖਰਾਬ ਹੁੰਦੇ ਜਾ ਰਹੇ। ਆਪਾਂ ਜੇ ਬਸ ਇਹੀ ਕਰਦੇ ਰਹੇ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ, ਇੱਦਾਂ ਨਹੀਂ ਆ। ਇਹ ਭਾਈ ਆਲਰੇਡੀ ਆਪਣੀ ਕਮਿਊਨਿਟੀ ਤੱਕ ਇਹ ਪਹੁੰਚ ਚੁੱਕੀ ਆ। ਕਈ ਵਾਰੀ ਕੀ ਕਰਦੇ ਆ ਨਾ ਵੀ ਦੂਜੇ ਪਾਸੇ ਹੀ ਆ ਵੀ ਆਪਾਂ ਨੂੰ ਕੋਈ ਫਿਕਰ ਨਹੀਂ ਆ, ਵੀ ਆਪਣੇ ਕਿਹੜਾ ਕੋਈ ਪ੍ਰੋਬਲਮ ਆਉਣੀ ਆ। ਇਹ ਆਲਰੇਡੀ ਆ ਚੁੱਕੀ ਆ, ਹਾਲਾਤ ਮਾੜੇ ਹੁੰਦੇ ਜਾ ਰਹੇ ਆ। ਸੋ ਭਾਈ ਬਚ ਕੇ ਜਿਹੜਾ ਇਹ ਚੱਲੋ, ਆਪ ਹੀ ਆਪਾਂ ਨੂੰ ਇਹਦੇ ਲਈ ਉੱਦਮ ਕਰਨੇ ਪੈਣੇ ਆ। ਜਿੱਦਾਂ ਰਮਨ ਜੀ ਨੇ ਕਿਹਾ ਵੀ ਭਾਈ ਪ੍ਰੋਗਰਾਮ ਬਣਾਉਣੇ ਇਹਨਾਂ ਤੋਂ ਬਚਾਅ ਦੇ ਲਈ, ਡੀ ਐਡਿਕਸ਼ਨ ਦੇ ਲਈ, ਜਾਂ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਹੁਣ ਮੋਹਰੇ ਹੋ ਕੇ ਜਿਹੜਾ ਉਹ ਚੱਲਣਾ ਪੈਣਾ ਆ। ਇਸ ਨੂੰ ਪਹਿਲੀ ਚੀਜ਼ ਹੁੰਦੀ ਆ ਵੀ ਸਮੱਸਿਆ ਨੂੰ ਮੰਨਣਾ ਵੀ ਸਮੱਸਿਆ ਹੈਗੀ ਆ, ਤੇ ਫਿਰ ਉਸ ਦੇ ਜਿਹੜੇ ਸੋਲਿਊਸ਼ਨ ਵੱਲ ਨੂੰ ਵਧਣਾ ਆ। ਤੇ ਉਹ ਵਾਲੇ ਕਦਮ ਜਿਹੜੇ ਉਹ ਪਲੀਜ਼ ਚੱਕਣੇ ਸ਼ੁਰੂ ਕੀਤੇ ਜਾਣ। ਜਿੰਨੇ ਵੀ ਕਮਿਊਨਿਟੀ ਲੀਡਰਸ ਆ, ਕਮਿਊਨਿਟੀ ਆਰਗੇਨਾਈਜੇਸ਼ਨਸ ਆ, ਇਹ ਜਿਹੜਾ ਆ ਨਾ ਉਹ ਹਰ ਇੱਕ ਚੀਜ਼ ਨੂੰ ਦੇ ਵਿੱਚ ਆਪਾਂ ਨੂੰ ਜਿਹੜਾ ਅੱਗੇ ਵਧਣ ਦੀ ਜ਼ਰੂਰਤ ਆ। ਸੋ ਤੇ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਰਾਜਕਾਰਨ ਵੀ ਸੀ, ਫਿਰ ਕਾਲਾਂ ਵੀ ਨਹੀਂ ਆਉਂਦੀਆਂ, ਫਿਰ ਕਹਿੰਦੇ ਵੀ ਜੀ ਅਸੀਂ ਕਾਲ ਕਾਹਤੇ ਕਰਨੀ ਆ, ਹਨਾ। ਸੋ ਇਹ ਜਿਹੜੀ ਸਭ ਤੋਂ ਵੱਡੀ ਜਿਹੜੀ ਆਪਣੀ ਕਮਿਊਨਿਟੀ ਦੀ ਪ੍ਰੋਬਲਮ ਵੀ ਹੈਗੀ ਆ। ਵੀ ਜਦੋਂ ਵੱਡਾ ਇਸ਼ੂ ਹੁੰਦਾ ਨਾ ਉਹਦੇ ਤੇ ਫਿਰ ਕੋਈ ਬੋਲਦਾ ਨਹੀਂ ਹੈ। ਬਾਅਦ 'ਚ ਕਹਿੰਦੇ ਵੀ ਰੇਡੀਓ ਵਾਲੇ ਬੋਲੋ, ਤੁਸੀਂ ਬੋਲੋ ਜੀ, ਅਸੀਂ ਨਹੀਂ ਬੋਲ ਸਕਦੇ ਹੈਗੇ। ਸੋ ਆਪਾਂ ਤਾਂ ਚਾਹੁੰਦੇ ਆ ਵੀ ਕਿਸੇ ਦਾ ਕੋਈ ਭੈਣ ਭਰਾ ਜਿਹੜਾ ਆ ਉਹਦੀ ਨਾ ਮੌਤ ਹੋਵੇ, ਹਨਾ। ਪਰ ਇਹ ਇਸ਼ੂ ਇੱਕ ਬਹੁਤ ਵੱਡਾ ਆ, ਮੰਨੋ ਚਾਹੇ ਨਾ ਮੰਨੋ। ਮੈਂ ਤਾਂ ਈਵਨ ਇਹ ਵੀ ਕਹੂੰਗਾ ਵੀ ਬਹੁਤ ਸਾਰੀਆਂ ਜਿਹੜੀਆਂ ਭੈਣਾਂ ਸੁਣ ਰਹੀਆਂ ਨਾ, ਤੁਹਾਡੇ ਘਰ ਵਾਲੇ ਜਦੋਂ ਘਰ ਆਉਂਦੇ ਆ ਨਾ, ਉਹਨਾਂ ਦੇ ਕੱਪੜੇ ਜਿਹੜੇ ਹੁੰਦੇ ਚੱਜ ਨਾਲ ਚੈੱਕ ਕਰਿਆ ਕਰੋ। ਤੁਹਾਨੂੰ ਦੇਖਣ ਨੂੰ ਬੰਦਾ ਉਦਾਂ ਹੀ ਲੱਗਦਾ ਹੁੰਦਾ ਵੀ ਨਹੀਂ ਇਹ ਕੁਝ ਖਾਂਦਾ ਪੀਂਦਾ ਨਹੀਂ, ਮੁੜ ਕੇ ਪਤਾ ਨਹੀਂ ਵੀ ਕਿੱਦਾਂ ਦੀ ਸੰਗਤ ਹੈਗੀ ਆ, ਹਨਾ। ਤਾਂ ਕਿ ਪਹਿਲਾਂ ਪਤਾ ਲੱਗ ਜਾਏ, ਕਿਉਂਕਿ ਮੈਂ ਜਿਸ ਬਿਜ਼ਨਸ ਮੈਨੂੰ ਪਤਾ ਵੀ ਮੁੜ ਕੇ ਜਦੋਂ ਸਰਪ੍ਰਾਈਜ਼ ਹੁੰਦਾ ਨਾ, ਜਦੋਂ ਮੈਡੀਕਲ ਦੇ ਰਿਜ਼ਲਟ ਆਉਂਦੇ ਆ, ਫਿਰ ਉਹ ਸਰਪ੍ਰਾਈਜ਼ ਹੋ ਜਾਂਦਾ ਵੀ ਨਹੀਂ ਜੀ ਸਾਡੇ ਤਾਂ ਇਦਾਂ ਦਾ ਹੈ ਹੀ ਨਹੀਂ ਕੋਈ ਵੀ। ਤੇ ਜਦੋਂ ਉਹ ਮੈਡੀਕਲ ਐਗਜ਼ਾਮ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਵੀ ਆਹ ਜੀ ਜਿਹੜੀ ਆਹ ਚੀਜ਼ ਯੂਜ਼ ਕੀਤੀ ਹੈਗੀ ਆ। ਜੀ ਜੀ ਬਿਲਕੁਲ। ਸੋ ਇਹ ਤਾਂ ਹੈਰਾਨੀ ਹੁੰਦੀ ਆ ਜੀ ਜਦੋਂ ਟੈਸਟ ਹੁੰਦੇ ਆ, ਜਦੋਂ ਸਾਰਾ ਕੁਝ ਹੁੰਦਾ ਆ। ਸੋ ਟਾਈਮ ਟੂ ਟਾਈਮ ਜਿਹੜਾ ਆ ਕਿਉਂ ਜਿਹੜੀ DOT ਹੈਗੀ, FMCSA ਹੈਗੀ ਟਰੱਕਿੰਗ ਦੇ ਵਿੱਚ, ਕਿਉਂ ਇਹ ਪ੍ਰੋਗਰਾਮ ਹੋਏ ਆ, ਕਿਉਂ ਜਿਹੜਾ ਡਰੱਗ ਐਂਡ ਅਲਕੋਹਲ ਕਲੀਅਰਿੰਗ ਹਾਊਸ ਕਿਉਂ ਸੈਟਅਪ ਕੀਤਾ ਗਿਆ, ਕਿਉਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਕਿਉਂ ਹੇਅਰ ਡਰੱਗ ਟੈਸਟ ਆ ਰਿਹਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਨੂੰ ਰੋਕਣ ਵਾਸਤੇ ਆ। ਇਹ ਸਾਰੇ ਕਾਸੇ ਨੂੰ ਰੋਕਣ ਵਾਸਤੇ, ਜਿਹੜੇ ਲੂਪ ਹੋਲ ਹੈਗੇ ਆ ਵਿੱਚ ਉਹਨੂੰ ਰੋਕਣ ਵਾਸਤੇ। ਸੋ ਆਈ ਡੋਂਟ ਨੋ ਕਿ ਇਹ ਕਿੱਥੋਂ ਤੱਕ ਗੱਲ ਚੱਲੂਗੀ, ਪਰ ਮੇਰੇ ਖਿਆਲ ਦੇ ਵਿੱਚ ਜਿਹੜੀ ਮੈਂ ਤੁਹਾਡੇ ਨਾਲ ਗੱਲ ਜਿਹੜੀ ਮੈਂ ਆਪਣੇ ਲਿਸਨਰਸ ਨੂੰ ਦੱਸਣੀ ਚਾਹੁੰਦਾ ਉਹ ਇਹ ਆ ਕਿ ਸਾਡੇ ਕੋਲ ਕੋਈ ਸਿਸਟਮ ਨਹੀਂ ਹੈਗਾ। ਯੈਸ, ਅੱਜ ਸਾਡੇ ਕੋਲ
ਨਸ਼ਾ ਕਰਨ ਵਾਲੇ ਅਸੀਂ ਜਿੰਨੇ ਮਰਜ਼ੀ ਲੈ ਆਈਏ, ਪਰ ਜੇ ਮੈਂ ਇਹ ਗੱਲ ਕਹਾਂ ਕਿ ਨਸ਼ਾ ਕਰਨ ਵਾਲਾ ਅੱਜ ਸਾਡੇ ਕੋਲ ਇੱਕ ਬੰਦਾ ਆਣ ਕੇ ਕਵੇ ਮੈਂ ਨਸ਼ਾ ਛੱਡਣਾ ਚਾਹੁੰਦਾ, ਤੇ ਉਹਨੂੰ ਆਪਣੀ ਲੈਂਗੁਏਜ ਦੀ ਇਸ਼ੂ ਹੈਗਾ, ਤੇ ਉਹ ਕਿੱਥੇ ਜਾਊਗਾ? ਕਿਤੇ ਵੀ। ਨਹੀਂ ਬਿਲਕੁਲ ਜੀ, ਇਹ ਤਾਂ ਹੁਣ ਸਾਰਿਆਂ ਨੂੰ ਉੱਦਮ ਕਰਕੇ ਇਸ ਚੀਜ਼ ਦੇ ਵਿੱਚ ਜਿੰਨੀਆਂ ਵੀ ਆਰਗੇਨਾਈਜੇਸ਼ਨ ਆ, ਚਾਹੇ ਉਹ ਨਾਨ ਪ੍ਰੋਫਿਟ ਆ ਤੇ ਚਾਹੇ ਉਹ ਜਿੱਦਾਂ ਆ ਕਮਿਊਨਿਟੀ ਵਾਲੇ ਪਾਸੇ, ਉਹਨਾਂ ਨੂੰ ਠੀਕ ਕਰਨ ਵਾਲੇ ਪਾਸੇ ਨੂੰ ਭਾਈ ਇਹ ਕਦਮ ਜਿਹੜੇ ਉਹ ਚੱਕਣੇ ਹੀ ਪੈਣੇ ਹੈਗੇ ਆ। ਸੋ ਬਿਲਕੁਲ, ਤੇ ਇਸ ਤੋਂ ਤੇ ਤੁਸੀਂ ਵੀ ਆਪਣੇ ਜੇ ਕੋਈ ਟਰੱਕਿੰਗ ਨਾਲ ਸੰਬੰਧਿਤ ਗੱਲਬਾਤ ਆ, ਇਸ ਇਸ਼ੂ ਦੇ ਉੱਤੇ ਤੁਸੀਂ ਕੋਈ ਵਿਚਾਰ ਸਾਂਝੇ ਕਰਨੇ ਆ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ ਕਾਲ ਜਿਹੜੀ ਉਹ ਤੁਸੀਂ ਕਰ ਸਕਦੇ ਆ। ਜੀ ਬਿਲਕੁਲ। ਸੋ ਆਪਾਂ ਦੱਸਿਆ ਹੀ ਆ ਵੀ ਕਾਰਨ ਕੀ ਹੈਗਾ ਆ ਵੀ ਹੁਣ ਇਹ 'ਚ ਸਾਰੇ ਜ਼ਿੰਮੇਵਾਰ ਆ ਜਿਹੜੇ ਮੈਂ ਤਾਂ ਇਹ ਰਮਨ ਜੀ ਕਹਿੰਦਾ ਵੀ ਚਾਹੇ ਕਿਸੇ ਕੋਲ 100 ਟਰੱਕ ਆ ਚਾਹੇ 1 ਟਰੱਕ ਆ, ਅਲਟੀਮੇਟਲੀ ਤੁਹਾਡੀ ਜ਼ਿੰਦਗੀ ਹੈਗੀ ਆ। ਬਲਕਿ ਮੈਨੂੰ ਲੱਗਦਾ ਵੀ 1 ਟਰੱਕ ਵਾਲਾ ਵਧੀਆ ਤਾਜ਼ੀ ਰੋਟੀ ਖਾਂਦਾ ਹੋਊਗਾ ਜਿਹੜਾ ਲੋਕਲ ਚਲਾਉਂਦਾ ਹੈਗਾ ਹਨਾ। 100 ਵਾਲੇ ਨੂੰ ਜ਼ਿਆਦਾ ਜਿਹੜਾ ਹੈਡੇਕ ਹੋਊਗਾ। ਸੋ ਪੈਸੇ ਬੰਦੇ ਦੇ ਇੱਥੇ ਰਹਿਣੇ ਆ, ਕੋਈ ਐਡਾ ਲਾਲਚ ਨਹੀਂ ਕਰਨਾ ਚਾਹੀਦਾ ਹੈਗਾ, ਪਰ ਏਦਾਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਬਚਣਾ ਚਾਹੀਦਾ। ਮੁੜ ਕੇ ਫਿਰ ਕਹਿੰਦੇ ਵੀ ਦੇਖੋ ਜੀ ਪੰਜਾਬੀ ਰੇਡੀਓ ਵਾਲੇ ਬਦਨਾਮ ਕਰਦੇ ਆ, ਏਦਾਂ ਆ। ਉਹ ਏਦਾਂ ਹੁੰਦੀ ਆ ਵੀ ਜਦੋਂ ਸਾਨੂੰ ਫਿਰ ਕਾਲ ਆਉਂਦੀ ਹੈ ਨਾ GoFundMe ਸੈੱਟ ਕਰਿਓ, ਅਸੀਂ ਨਾ ਕਰ ਦੇਈਏ ਵੀ ਅਸੀਂ ਨਹੀਂ ਕਿਸੇ ਦਾ GoFundMe ਸੈੱਟ ਕਰਦੇ।